ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਅੱਜ 8 ਜਨਵਰੀ ਦਿਨ ਐਤਵਾਰ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਅਪਡੇਟ ਅਮਰੀਕਾ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਫੀਐਟ ਕ੍ਰਾਈਜ਼ਲਰ ਕੰਪਨੀ ਅਮਰੀਕਾ ਵਿੱਚ ਕਰੇਗੀ $1 ਬਿਲੀਅਨ ਦਾ ਨਿਵੇਸ਼। ਫਲੋਰੀਡਾ ਹਵਾਈ ਅੱਡੇ ਦੇ ਉੱਤੇ ਹਮਲਾਵਰ ਤੇ ਦੋਸ਼ ਤੈਅ। ਜੈਰੂਸਲਮ ਦੇ ਵਿੱਚ ਇੱਕ ਪੈਲਸਤੀਨੀ ਦੁਆਰਾ ਟਰੱਕ ਦੇ ਨਾਲ ਹਮਲਾ, 4 ਮਰੇ। ਗ੍ਰੀਸ ਦੇਸ਼ ਆਰਥਿਕ ਮੰਦੀ ਤੋਂ ਆ ਰਿਹਾ ਹੈ ਹੌਲੀ-ਹੌਲੀ ਬਾਹਰ। ਕੈਲੀਫੋਰਨੀਆ ਦੇ ਵਿੱਚ ਭਾਰੀ ਬਰਫ਼ਬਾਰੀ ਤੇ ਮੀਂਹ, ਹੜ੍ਹਾਂ ਦੀ ਸੰਭਾਵਨਾ। ਹੁਣ ਖਬਰਾਂ ਦਾ ਵਿਸਥਾਰ। ਫੀਐਟ ਕ੍ਰਾਈਜ਼ਲਰ ਆਟੋਮੋਬਾਈਲ ਕੰਪਨੀ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਉਹ ਮਿਸ਼ੀਗਨ ਅਤੇ ਓਹਾਇਓ ਦੀਆਂ ਆਪਣੀਆਂ ਫੈਕਟਰੀਆਂ, ਪਲਾਂਟਸ ਦੇ ਵਿੱਚ $1 ਬਿਲੀਅਨ ਦਾ ਨਿਵੇਸ਼ ਕਰਨਗੇ, ਇਨਵੈਸਟਮੈਂਟ ਕਰਨਗੇ। ਇਸ $1 ਬਿਲੀਅਨ ਦੇ ਨਿਵੇਸ਼ ਦੇ ਸਦਕਾ ਅਮਰੀਕਾ ਦੇ ਵਿੱਚ 2000 ਨਵੀਆਂ ਆਟੋਮੋਬਾਈਲ ਦੇ ਨਾਲ ਜੁੜੀਆਂ ਜੌਬਸ ਉਹ ਪੈਦਾ ਹੋਣਗੀਆਂ। ਕੁਝ ਦਿਨ ਪਹਿਲਾਂ ਹੀ ਫੋਰਡ ਮੋਟਰ ਕੰਪਨੀ, ਉਹਨਾਂ ਨੇ ਮੈਕਸੀਕੋ ਦੇ ਵਿੱਚ ਨਵਾਂ ਪਲਾਂਟ ਬਣਾਉਣ ਤੋਂ ਮਨਾ ਕੀਤਾ ਸੀ ਤੇ ਉਹਨਾਂ ਨੇ ਆਖਿਆ ਸੀ ਵੀ ਉਸ ਦੀ ਜਗ੍ਹਾ ਦੇ ਉੱਤੇ $700 ਮਿਲੀਅਨ ਮਿਸ਼ੀਗਨ ਦੇ ਪਲਾਂਟ ਦੇ ਵਿੱਚ ਇਨਵੈਸਟ ਕਰਨਗੇ। ਉਹਨਾਂ ਨੇ ਦੱਸਿਆ ਵੀ ਇਹ ਫੈਸਲਾ ਇਸ ਕਰਕੇ ਲਿਆ ਗਿਆ ਆ ਵੀ US ਦੇ ਵਿੱਚ ਟਰੱਕਸ ਤੇ SUV ਦੀ ਡਿਮਾਂਡ ਕਾਫੀ ਆ ਤੇ ਪ੍ਰੋਡਕਸ਼ਨ ਦੀ ਕੈਪੈਸਿਟੀ ਨੂੰ ਉੱਥੇ ਵਧਾਇਆ ਜਾਣਾ ਚਾਹੀਦਾ ਆ। ਇਸ ਮੌਕੇ ਇਹਨਾਂ ਦੀ ਕੰਪਨੀ ਦਾ RAM ਦਾ ਹੈਵੀ ਡਿਊਟੀ ਟਰੱਕ, ਜੋ ਕਿ ਮੈਕਸੀਕੋ ਦੇ ਵਿੱਚ ਬਣਦਾ ਆ, ਉਹ ਇਹ $1 ਬਿਲੀਅਨ ਦੀ ਇਨਵੈਸਟਮੈਂਟ ਤੋਂ ਬਾਅਦ ਦੇ ਵਿੱਚ ਮਿਸ਼ੀਗਨ ਅਤੇ ਓਹਾਇਓ ਦੇ ਪਲਾਂਟਸ ਦੇ ਵਿੱਚ ਬਣਨਾ ਸ਼ੁਰੂ ਹੋਵੇਗਾ। ਇਸ ਦੇ ਨਾਲ ਉਹਨਾਂ ਨੇ ਦੱਸਿਆ ਜੀਪ ਦੀ ਬਹੁਤ ਸਾਰੀਆਂ ਨਵੀਆਂ ਕਾਰਾਂ ਜਿਹੜੀਆਂ ਆ ਉਹ ਹੁਣ ਇਹਨਾਂ ਨਵੇਂ ਪਲਾਂਟਸ ਦੇ ਵਿੱਚ ਬਣਨੀਆਂ ਸ਼ੁਰੂ ਹੋਣਗੀਆਂ। ਉਹਨਾਂ ਨੇ ਦੱਸਿਆ 2020 ਤੱਕ ਇਹ ਨਵੇਂ ਪਲਾਂਟਸ ਦੀ ਸ਼ਮਤਾ ਆ ਉਸ ਨੂੰ ਪੂਰਨ ਤੌਰ ਦੇ ਉੱਤੇ ਵਧਾਇਆ ਜਾਵੇਗਾ। ਫੋਰਡ ਅਤੇ ਫੀਐਟ ਕ੍ਰਾਈਜ਼ਲਰ ਦੀ ਇਹਨਾਂ ਫੈਸਲਿਆਂ ਤੋਂ ਬਾਅਦ ਦੇ ਵਿੱਚ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਆ। ਲੱਖਾਂ ਡਾਲਰ ਦੇ ਨਿਵੇਸ਼ ਦੇ ਨਾਲ ਕਈ ਹਜ਼ਾਰ ਜੌਬਸ ਵੀ ਇੱਥੇ ਅਮਰੀਕਾ ਦੇ ਵਿੱਚ ਆ ਰਹੀਆਂ ਨੇ, ਜਿਸ ਕਰਕੇ ਲੋਕ ਖੁਸ਼ ਨਜ਼ਰ ਆ ਰਹੇ ਨੇ। ਫਲੋਰੀਡਾ ਦੇ ਫੋਰਟ ਲਾਉਡਰਡੇਲ ਹਵਾਈ ਅੱਡੇ ਦੇ ਉੱਤੇ 26 ਸਾਲਾ ਐਸਟੇਬਨ ਸੈਂਟੀਆਗੋ, ਜਿਸ ਨੇ ਗੋਲੀਬਾਰੀ ਕੀਤੀ ਸੀ, ਜਿਸ ਹਾਦਸੇ ਦੇ ਵਿੱਚ 5 ਲੋਕ ਮਾਰੇ ਗਏ ਅਤੇ 6 ਜ਼ਖਮੀ ਹੋਏ ਸੀ, ਉਸ ਦੀ ਜਾਂਚ ਦੇ ਲਈ FBI ਦਾ ਏਜੰਟ ਜਾਰਜ ਪਾਇਰੋ ਉਸ ਨੂੰ ਨਿਯੁਕਤ ਕੀਤਾ ਗਿਆ ਆ। ਜ਼ਿਕਰਯੋਗ ਗੱਲ ਹੈ ਵੀ ਜਾਰਜ ਪਾਇਰੋ ਉਹੀ ਸਪੈਸ਼ਲ ਏਜੰਟ ਹੈ FBI ਦਾ ਜਿਸ ਨੇ ਸਦਾਮ ਹੁਸੈਨ ਨੂੰ ਕਈ ਮਹੀਨਿਆਂ ਦੇ ਲਈ ਇੰਟਰੋਗੇਟ ਕੀਤਾ ਸੀ। ਜਾਰਜ ਪਾਇਰੋ 1999 ਤੋਂ FBI ਦੇ ਏਜੰਟ ਦੇ ਬਤੌਰ ਕੰਮ ਕਰ ਰਿਹਾ ਆ। ਪਾਇਰੋ ਦਾ ਪਰਿਵਾਰ ਲੈਬਨਾਨ ਤੋਂ ਕੈਲੀਫੋਰਨੀਆ ਦੇ ਵਿੱਚ ਮੂਵ ਹੋਇਆ ਸੀ ਤੇ ਉਸ ਤੋਂ ਹਾਈ ਸਕੂਲ ਤੋਂ ਬਾਅਦ ਚ ਪਾਇਰੋ ਨੇ 에ਅਰ ਫੋਰਸ ਜੁਆਇਨ ਕੀਤੀ ਸੀ ਅਤੇ 1 ਦਹਾਕੇ ਤੋਂ ਵੱਧ ਸਮੇਂ ਲਈ ਸੀਰੀਜ਼ ਕੈਲੀਫੋਰਨੀਆ ਦੇ ਵਿੱਚ ਬਤੌਰ ਪੁਲਿਸ ਅਫਸਰ ਸੇਵਾਵਾਂ ਨਿਭਾ ਚੁੱਕੇ ਆ। ਐਸਟੇਬਨ ਸੈਂਟੀਆਗੋ, ਜਿਸ ਨੇ ਹਵਾਈ ਅੱਡੇ ਦੇ ਉੱਤੇ ਹਮਲਾ ਕੀਤਾ ਸੀ, ਉਸ ਦੇ ਉੱਤੇ ਵਾਇਲੈਂਸ ਦੇ ਫਾਇਰਆਰਮ ਅਫੈਂਸ ਇਹ ਚਾਰजेस ਲਾਏ ਗਏ ਆ। ਜੇ ਇਹ ਸਾਰੇ ਦੋਸ਼ ਐਸਟੇਬਨ ਸੈਂਟੀਆਗੋ ਦੇ ਉੱਤੇ ਸਾਬਤ ਹੁੰਦੇ ਆ ਤਾਂ ਉਸ ਨੂੰ ਸਜ਼ਾਏ ਮੌਤ ਵੀ ਹੋ ਸਕਦੀ ਆ। ਜੈਰੂਸਲਮ ਦੇ ਵਿੱਚ ਉੱਥੋਂ ਦੀ ਮਸ਼ਹੂਰ ਅਤੇ ਪੁਰਾਣੀ ਸੈਰਗਾਹ ਅਰਮੋਨ ਹੈਨਟਜ਼ਿਵ, ਜਿੱਥੇ ਕਿ ਇਜ਼ਰਾਈਲੀ ਫੌਜੀ ਸੈਰ ਸਪਾਟੇ ਦੇ ਲਈ ਪਹੁੰਚੇ ਸੀ, ਉੱਥੇ ਇੱਕ ਪੈਲਸਤੀਨੀ ਦੇ ਦੁਆਰਾ ਉਹਨਾਂ ਦੇ ਉੱਤੇ ਟਰੱਕ ਚਾੜਿਆ ਗਿਆ, ਜਿਸ ਦੇ ਕਰਕੇ 4 ਜਾਣਿਆਂ ਦੀ ਮੌਤ ਹੋ ਗਈ। ਇਜ਼ਰਾਈਲੀ ਫੌਜੀਆਂ ਦੇ ਦੁਆਰਾ ਦੱਸਿਆ ਗਿਆ ਇਹਨਾਂ ਦੇ ਵਿੱਚ 3 ਔਰਤਾਂ ਸਨ ਅਤੇ ਫੌਜ ਦੇ ਲਈ ਉਹ ਕੰਮ ਕਰਦੇ ਸਨ। ਇਹ ਟਰੱਕ ਦੇ ਨਾਲ ਦਰੜਨ ਦੀ ਘਟਨਾ ਦੇ ਵਿੱਚ 17 ਹੋਰ ਲੋਕ ਵੀ ਜ਼ਖਮੀ ਹੋਏ। ਪੁਲਿਸ
ਨੇ ਮੌਕੇ ਦੇ ਉੱਤੇ ਹੀ ਉਸ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ। ਉਸ ਦੀ ਸ਼ਨਾਖਤ ਫਦੀ ਅਹਿਮਦ ਹਮਦਾਨ ਕੁਨਬੋਰ ਬਤੌਰ ਕੀਤੀ ਗਈ ਆ। ਇਸ ਦੀ ਉਮਰ 28 ਸਾਲ ਦੱਸੀ ਜਾਂਦੀ ਆ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਾ ਆ ਵੀ ਇਹ ਹਮਲਾਵਰ ਆਈਸਿਸ ਦਾ ਸਮਰਥਕ ਸੀ। ਮੌਕੇ ਵਾਰਦਾਤ ਦੇ ਉੱਤੇ ਪ੍ਰਧਾਨ ਮੰਤਰੀ ਨੇਤਨਯਾਹੂ ਪਹੁੰਚੇ ਤੇ ਉਹਨਾਂ ਨੇ ਆਪਣੀ ਸਿਕਿਉਰਿਟੀ ਕੈਬਨਿਟ ਅਤੇ ਵੱਡੇ ਮਿਨਿਸਟਰਾਂ ਦੇ ਨਾਲ ਗੱਲਬਾਤ ਕੀਤੀ। ਇਸ ਹਮਲੇ ਦਾ ਜਵਾਬ ਕਿਸ ਤਰੀਕੇ ਨਾਲ ਦੇਣਾ ਆ ਉਸ ਦੇ ਉੱਤੇ ਵੀ ਮੀਟਿੰਗਾਂ ਚੱਲ ਰਹੀਆਂ ਨੇ। ਕਈ ਮਿਨਿਸਟਰਾਂ ਦਾ ਇਹ ਮੰਨਣਾ ਆ ਹਮਲਾਵਰ ਦੇ ਘਰ ਨੂੰ ਨਾਸਤੋ ਨਬੂਦ ਕੀਤਾ ਜਾਵੇ ਅਤੇ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਵਾਪਸ ਨਾ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਜਿਹੜਾ ਵੀ ਕੋਈ ਆਈਸਿਸ ਦਾ ਸਮਰਥਕ ਆ ਉਸ ਨੂੰ ਬਗੈਰ ਕਿਸੇ ਮੁਕੱਦਮੇ ਦੀ ਸਹੂਲਤ ਤੋਂ ਨਜ਼ਰਬੰਦ ਕਰਕੇ ਰੱਖਿਆ ਜਾਵੇ। ਯੂਐਸ ਦੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਮੈਨ ਨੈਡ ਪ੍ਰਾਈਸ ਨੇ ਆਖਿਆ ਵੀ ਅਮਰੀਕਾ ਇਸ ਪੈਲਸਤੀਨੀ ਹਮਲੇ ਦੀ ਕੜੇ ਤੋਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਆ। ਗ੍ਰੀਸ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ ਆ, ਆਰਥਿਕ ਸਮੱਸਿਆ ਦੇ ਵਿੱਚੋਂ ਲੰਘ ਰਿਹਾ ਆ, ਉਸ ਦਾ ਇਸ ਸਾਲ ਦਾ ਬਜਟ ਸਰਪਲਸ ਦੇ ਵਿੱਚ ਜਾ ਰਿਹਾ ਆ। ਇਹ ਗ੍ਰੀਸ ਅਤੇ ਉੱਥੋਂ ਦੇ ਨਾਗਰਿਕਾਂ ਦੇ ਲਈ ਇੱਕ ਚੰਗੀ ਖਬਰ ਮੰਨੀ ਜਾ ਸਕਦੀ ਆ। ਗ੍ਰੀਸ ਦੀ ਸੰਸਦ ਦੇ ਵਿੱਚ 2017 ਦੇ ਬਜਟ ਦੇ ਵਿੱਚ ਆਰਥਿਕ ਵਾਧਾ ਤਕਰੀਬਨ 2.7% ਦੱਸਿਆ ਜਾ ਰਿਹਾ ਆ। ਸਰਕਾਰ ਦੇ ਵੱਲੋਂ ਖਰਚ ਕੀਤੇ ਜਾ ਰਹੇ ਪੈਸਿਆਂ ਦੇ ਉੱਤੇ ਰੋਕ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਜਾਵੇਗਾ। ਗ੍ਰੀਸ ਦੇ ਪ੍ਰਧਾਨ ਮੰਤਰੀ ਅਲੈਕਸਿਸ ਟਿਸਪਰਸ ਉਹਨਾਂ ਨੇ ਦੱਸਿਆ ਇਸ ਸਾਲ ਦੇ ਬਜਟ ਦੇ ਵਿੱਚ ਟੈਕਸਾਂ ਦੇ ਦੁਆਰਾ 1 ਬਿਲੀਅਨ ਯੂਰੋ ਉਹ ਕਮਾਉਣ ਦਾ ਅਨੁਮਾਨ ਆ ਅਤੇ ਖਰਚੇ ਦੇ ਵਿੱਚ 1 ਬਿਲੀਅਨ ਯੂਰੋ ਘੱਟ ਖਰਚ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਗ੍ਰੀਸ ਲਗਾਤਾਰ ਪਿਛਲੇ 3 ਸਾਲਾਂ ਤੋਂ ਆਪਣੇ ਬਜਟ ਦੇ ਇਹਨਾਂ ਗੋਲਸ ਨੂੰ ਲਗਾਤਾਰ ਸਰ ਕਰ ਰਿਹਾ ਆ, ਬਲਕਿ ਸਰਪਲਸ ਦੇ ਵਿੱਚ ਜਾ ਰਿਹਾ ਆ। 2017 ਦੇ ਵਿੱਚ ਗ੍ਰੀਸ ਦਾ ਬਜਟ ਸਰਪਲਸ 2% ਤੱਕ ਵਧਣ ਦੀ ਉਮੀਦ ਆ। ਉਹਨਾਂ ਨੇ ਦੱਸਿਆ ਗ੍ਰੀਸ ਦੇ GDP ਦੇ ਵਿੱਚ ਪਿਛਲੇ ਸਾਲ ਦੇ ਵਿੱਚ 2% ਦਾ ਵਾਧਾ ਦੇਖਿਆ ਗਿਆ ਆ ਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਅਨਇੰਪਲੋਇਮੈਂਟ ਵੀ ਲਗਾਤਾਰ ਘਟ ਰਹੀ ਆ, ਜੋ ਕਿ ਪਿਛਲੇ ਸਾਲ 27% ਦੇ ਸੀ, ਇਸ ਸਾਲ 4% ਘਟ ਕੇ 23% ਤੇ ਆ ਚੁੱਕੀ ਆ। ਗ੍ਰੀਸ ਉਹਨਾਂ ਦੇਸ਼ਾਂ ਦੇ ਵਿੱਚੋਂ ਆ ਜਿਨੇ ਆਰਥਿਕ ਮੰਦੀ ਦੇ ਵਿੱਚ ਸਭ ਤੋਂ ਘਾਟਾ ਖਾਦਾ ਸੀ। ਦੇਸ਼ ਆਲਮੋਸਟ ਬੈਂਕਰਪਟ ਹੋ ਗਿਆ ਸੀ, ਹੁਣ ਹੌਲੀ-ਹੌਲੀ ਆਪਣੇ ਪੈਰਾਂ ਤੇ ਦੁਬਾਰਾ ਖੜਨਾ ਸ਼ੁਰੂ ਹੋਇਆ ਆ, ਜੋ ਕਿ ਗ੍ਰੀਸ ਅਤੇ ਉੱਥੋਂ ਦੇ ਨਾਗਰਿਕਾਂ ਦੇ ਲਈ ਇੱਕ ਚੰਗੀ ਖਬਰ ਕਹੀ ਜਾ ਸਕਦੀ ਆ। ਕੈਲੀਫੋਰਨੀਆ ਦੇ ਵਿੱਚ ਕੱਲ ਪਰਸੋਂ ਤੋਂ ਲਗਾਤਾਰ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਆ, ਜਿਸ ਕਰਕੇ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਫਲੱਡ ਦੀ ਸੰਭਾਵਨਾ ਬਣੀ ਹੋਈ ਆ। ਸਿਆਰਾ ਨਵਾਡਾ ਦੇ ਵਿੱਚ ਇਸ ਮੌਕੇ ਆਏ ਸਟਾਰਮ ਦੇ ਕਰਕੇ ਕਾਫੀ ਬਰਫ਼ਬਾਰੀ ਹੋਈ ਆ, ਕਈ ਫੁੱਟ ਬਰਫ਼ਬਾਰੀ ਹੋਈ ਆ ਅਤੇ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਮੀਂਹ ਪੈ ਰਹੇ ਨੇ। ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ 15 ਇੰਚ ਤੱਕ ਮੀਂਹ ਅਤੇ ਸਨੋ ਪੈਣ ਦੀ ਖਬਰਾਂ ਆ ਰਹੀਆਂ ਨੇ। ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਬਹੁਤ ਸਾਰੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਰਿਹਾ ਹੈ ਤੇ ਕਈ ਮੋਟਰਿਸਟ ਉੱਥੇ ਸੜਕਾਂ ਤੇ ਫਸ ਰਹੇ ਨੇ। ਉਹਨਾਂ ਨੂੰ ਕੱਢਣ ਦੇ ਲਈ, ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਲਗਾਤਾਰ ਕੰਮ ਚੱਲ ਰਿਹਾ ਆ। ਪਿਛਲੇ 6 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਧ ਮੀਂਹ ਪੈ ਰਹੇ ਨੇ ਤੇ ਅਜੇ ਹੋਰ ਵੀ ਮੀਂਹ ਪੈਣ ਦੇ ਜ਼ਿਆਦਾ ਅਸਾਰ ਨੇ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਵੀ ਲੋਕ ਸੁਣ ਰਹੇ ਨੇ ਉਹਨਾਂ ਨੂੰ ਵਿਸ਼ੇਸ਼ ਬੇਨਤੀ, ਹਦਾਇਤਾਂ ਨੇ ਵੀ ਘਰਾਂ ਤੋਂ ਬਾਹਰ ਉਦੋਂ ਹੀ ਜਾਓ ਜਦੋਂ ਬਹੁਤ ਜ਼ਿਆਦਾ ਜ਼ਰੂਰਤ ਹੋਵੇ, ਵਰਨਾ ਅਜਿਹੇ ਮੀਂਹ ਦੇ ਵਿੱਚ ਸਰਕਾਰ ਦੁਆਰਾ ਘਰੋਂ ਨਾ ਨਿਕਲਣ ਦੇ ਲਈ ਹੀ ਬੇਨਤੀ ਕੀਤੀ ਜਾ ਰਹੀ ਆ। ਇਸ ਮੀਂਹ ਦਾ ਅਸਰ ਰੀਨੋ ਵਿੱਚ, ਨਵਾਡਾ ਵਿੱਚ ਵੀ ਦੇਖਿਆ ਜਾ ਰਿਹਾ ਹੈ, ਜਿਸ ਦੇ ਵਿੱਚ 1300 ਤੋਂ ਵੱਧ ਘਰਾਂ ਨੂੰ ਫਲੱਡ ਦੇ ਕਰਕੇ ਖਾਲੀ ਕਰਵਾਇਆ ਗਿਆ ਆ। ਆਉਂਦੇ ਮੰਗਲਵਾਰ ਨੂੰ ਵੀ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਆ। ਸੋ ਤੁਸੀਂ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ 58 ਡਿਗਰੀ ਹਾਈ 51 ਡਿਗਰੀ ਲੋ ਮੀਂਹ ਪਵੇਗਾ। ਸੈਨ ਫਰਾਂਸਿਸਕੋ ਦੇ ਵਿੱਚ 55 ਡਿਗਰੀ ਹਾਈ 52 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਸੈਕਰਾਮੈਂਟੋ ਵਿੱਚ 54 ਡਿਗਰੀ ਹਾਈ 50 ਡਿਗਰੀ ਲੋ 50% ਚਾਂਸ ਨੇ ਮੀਂਹ ਪੈਣ ਦੇ। ਯੂਬਾ ਸਿਟੀ ਵਿੱਚ 53 ਡਿਗਰੀ ਹਾਈ 50 ਡਿਗਰੀ ਲੋ 60% ਚਾਂਸ ਨੇ ਮੀਂਹ ਪੈਣ ਦੇ। ਸਟਾਕਟਨ ਵਿੱਚ 56 ਡਿਗਰੀ ਹਾਈ 50 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਟ੍ਰੇਸੀ ਵਿੱਚ 57 ਡਿਗਰੀ ਹਾਈ 49 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਮੋਰੈਸਟੋ ਵਿੱਚ 57 ਡਿਗਰੀ ਹਾਈ 51 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਫਰੈਜ਼ਨੋ ਵਿੱਚ 57 ਡਿਗਰੀ ਹਾਈ 49 ਡਿਗਰੀ ਲੋ 40% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 62 ਡਿਗਰੀ ਹਾਈ 50 ਡਿਗਰੀ ਲੋ 40% ਚਾਂਸ ਨੇ ਮੀਂਹ ਪੈਣ ਦੇ।
ਲਾਸ ਐਂਜਲਸ ਦੇ ਵਿੱਚ 66 ਡਿਗਰੀ ਹਾਈ 52 ਡਿਗਰੀ ਲੋ 30% ਚਾਂਸ ਨੇ ਮੀਂਹ ਪੈਣ ਦੇ। ਟਰਕੀ ਦੇ ਵਿੱਚ 34 ਡਿਗਰੀ ਹਾਈ 30 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 39 ਡਿਗਰੀ ਹਾਈ 33 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਪੋਰਟਲੈਂਡ ਓਰੇਗਨ ਦੇ ਵਿੱਚ 41 ਡਿਗਰੀ ਹਾਈ 35 ਡਿਗਰੀ ਲੋ 90% ਚਾਂਸ ਨੇ ਮੀਂਹ ਪੈਣ ਦੇ। ਸਿਆਟਲ ਵਾਸ਼ਿੰਗਟਨ ਦੇ ਵਿੱਚ 42 ਡਿਗਰੀ ਹਾਈ 32 ਡਿਗਰੀ ਲੋ 60% ਚਾਂਸ ਨੇ ਮੀਂਹ ਪੈਣ ਦੇ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 43 ਡਿਗਰੀ ਹਾਈ 30 ਡਿਗਰੀ ਲੋ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 42 ਡਿਗਰੀ ਹਾਈ 33 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਸ਼ਿਕਾਗੋ ਇਲੀਨੋਇਸ ਦੇ ਵਿੱਚ 31 ਡਿਗਰੀ ਹਾਈ 29 ਡਿਗਰੀ ਲੋ 50% ਚਾਂਸ ਨੇ ਮੀਂਹ ਪੈਣ ਦੇ। ਨਿਊਯਾਰਕ ਦੇ ਵਿੱਚ 27 ਡਿਗਰੀ ਹਾਈ 23 ਡਿਗਰੀ ਲੋ ਟੈਂਪਰੇਚਰ ਰਹੇਗਾ। ਕੈਨੇਡਾ ਦੇ ਵਿੱਚ ਟੋਰਾਂਟੋ 'ਚ -2 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ ਬਰਫ਼ਬਾਰੀ ਹੋਵੇਗੀ। ਵਿਨੀਪੈਗ ਦੇ ਵਿੱਚ -15 ਡਿਗਰੀ ਸੈਲਸੀਅਸ ਹਾਈ -16 ਡਿਗਰੀ ਸੈਲਸੀਅਸ ਲੋ 1 ਸੈਂਟੀਮੀਟਰ ਤੱਕ ਬਰਫ਼ ਪਵੇਗੀ। ਕੈਲਗਰੀ ਕੈਨੇਡਾ ਦੇ ਵਿੱਚ -18 ਡਿਗਰੀ ਸੈਲਸੀਅਸ ਹਾਈ -21 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ 'ਚ 3 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਮੀਂਹ ਪੈ ਸਕਦਾ ਆ। ਅੰਮ੍ਰਿਤਸਰ ਪੰਜਾਬ 'ਚ 16 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਲੰਡਨ ਯੂਕੇ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਬਰਲਿਨ ਜਰਮਨੀ 'ਚ 0 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਪੈਰਿਸ ਫਰਾਂਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਮੀਂਹ ਪੈ ਸਕਦਾ ਆ। ਤੇ ਸੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸਟਾਕ ਮਾਰਕੀਟ ਸ਼ਨੀਚਰਵਾਰ ਨੂੰ ਬੰਦ ਹੋਣ ਕਰਕੇ ਇਸ ਦੇ ਉੱਤੇ ਕੋਈ ਅਪਡੇਟ ਨਹੀਂ ਆ। ਤੇ ਐਕਸਚੇਂਜ ਰੇਟ ਦੇ ਵਿੱਚ ਦੱਸਦੇ ਜਾਈਏ, ਇੱਕ US ਡਾਲਰ ਦੀ ਕੀਮਤ 68 ਰੁਪਏ 14 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 49 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 55 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 87 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 83 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 49 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 31 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 73 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 84 ਪੈਸੇ। ਸੋਨੇ ਦਾ ਭਾਅ $1175.72 ਪ੍ਰਤੀ ਆਉਂਸ। ਚਾਂਦੀ ਦਾ ਭਾਅ $16.47 ਪ੍ਰਤੀ ਆਉਂਸ ਰਿਹਾ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।